ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤਿਓ, ਜਿਹੜੀ ਇੱਕ ਲੇਟੈਸਟ ਬ੍ਰੇਕਿੰਗ ਨਿਊਜ਼ ਅਸੀਂ ਜਿਹੜੀ ਹੈ ਜੀ ਉਹ ਲੈ ਕੇ ਆ ਰਹੇ ਹਾਂ। ਵਾਈਟ ਹਾਊਸ ਦੇ ਵਿੱਚੋਂ ਇੱਕ ਨਵੇਂ ਮੈਮੋ ਜਿਹੜੇ ਆ ਜੀ ਉਹ ਇਸ ਟਾਈਮ ਬਾਹਰ ਆਏ ਨੇ। ਐਸੋਸੀਏਟ ਪ੍ਰੈਸ ਦੇ ਕੋਲ ਇੱਕ ਇਮੀਗ੍ਰੇਸ਼ਨ ਨੂੰ ਲੈ ਕੇ ਬੜਾ ਹੀ ਇੱਕ ਮਹੱਤਵਪੂਰਨ ਜਿਹੜਾ ਇੱਕ ਡਾਕੂਮੈਂਟ ਜਿਹੜਾ ਹੱਥ ਲੱਗਾ, ਜਿਸ ਦੇ ਵਿੱਚ ਆਉਣ ਵਾਲੇ ਇਮੀਗ੍ਰੇਸ਼ਨਜ਼ ਨੂੰ ਲੈ ਕੇ ਜੋ ਵੀ ਇਮੀਗ੍ਰੈਂਟਸ ਇੱਥੇ ਹੈਗੇ ਨੇ, ਚਾਹੇ ਉਹ ਇਲੀਗਲ ਨੇ ਚਾਹੇ ਉਹ ਲੀਗਲੀ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਨੇ, ਉਸ ਨੂੰ ਲੈ ਕੇ ਇੱਕ ਬੜੇ ਵੱਡੇ ਜਿਹੜੇ ਆ ਖੁਲਾਸੇ ਕਹਿ ਸਕਦੇ ਹਾਂ ਉਹ ਹੋਣ ਜਾ ਰਹੇ ਨੇ। ਅਤੇ ਉਸ ਦੇ ਵਿੱਚ ਜਿਹੜੀ ਇੱਕ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਡੇ ਲਈ ਆਪਾਂ ਪੇਸ਼ ਕਰਨ ਜਾ ਰਹੇ ਹਾਂ। ਸੋ ਬਹੁਤ ਹੀ ਧਿਆਨ ਦੇ ਨਾਲ ਤੁਸੀਂ ਇਹ ਜਿਹੜਾ ਪ੍ਰੋਗਰਾਮ ਜਿਹੜਾ ਜੀ ਸੁਣਿਓ। ਫੇਸਬੁੱਕ ਦੇ ਉੱਤੇ ਵੀ ਆਪਾਂ ਲਾਈਵ ਹੋ ਚੁੱਕੇ ਹਾਂ, ਸੋ ਫੇਸਬੁੱਕ ਵਾਲਿਓ ਵੱਧ ਤੋਂ ਵੱਧ ਤੁਸੀਂ ਇਸ ਨੂੰ ਸ਼ੇਅਰ ਵੀ ਕਰਿਓ, ਕਿਉਂਕਿ ਇਹ ਜਿਹੜੀ ਆਪਾਂ ਇਨਫੋਰਮੇਸ਼ਨ ਹਰ ਇੱਕ ਤੱਕ ਜਿਹੜੇ ਜੀ ਪਹੁੰਚਾਉਣਾ ਚਾਹੁੰਦੇ ਨੇ, ਕਿਉਂਕਿ ਜਿੰਨੇ ਵੀ ਆਪਣੇ ਇੱਥੇ ਭਾਈਚਾਰੇ ਦੇ ਲੋਕ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਮੀਗ੍ਰੈਂਟਸ ਦੇ ਨਾਲ ਜਿਹੜੇ ਆ ਜੀ ਉਹ ਜੁੜੇ ਹੋਏ ਨੇ। ਤੁਸੀਂ ਵੀ ਹੋ, ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਆ, ਚਾਹੇ ਹੋਰ ਕਮਿਊਨਿਟੀ ਦੇ ਆ ਚਾਹੇ ਆਪਣੇ ਭਾਈਚਾਰੇ ਦੇ, ਉਹ ਕਿਤੇ ਨਾ ਕਿਤੇ ਇਮੀਗ੍ਰੈਂਟਸ ਦੇ ਨਾਲ ਜਿਹੜੇ ਜੁੜੇ ਹੋਏ ਆ। ਸੋ ਇੱਕ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਹੁਣ ਅਸੀਂ ਤੁਹਾਡੇ ਲਈ ਪੇਸ਼ ਕਰਨ ਜਾ ਰਹੇ ਹਾਂ। ਅਤੇ ਹਰਜੋਤ ਜੀ, ਸਵਾਗਤ ਕਰਦੇ ਹਾਂ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜਿਸ ਤਰ੍ਹਾਂ ਰਾਜਕਨ ਵੀਰ ਹੁਣੀ ਦੱਸਿਆ ਹੀ ਆ ਵੀ ਵਾਈਟ ਹਾਊਸ ਦੇ ਵਿੱਚੋਂ ਖਬਰ ਆ ਰਹੀ ਆ ਐਸੋਸੀਏਟਡ ਪ੍ਰੈਸ ਥਰੂ ਵੀ 1 ਲੱਖ ਦੇ ਕਰੀਬ ਜਿਹੜੇ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਇਲੀਗਲ ਜਿਹੜੇ ਇਮੀਗ੍ਰੈਂਟਸ ਆ ਜਾਂ ਕ੍ਰਿਮੀਨਲਸ ਆ ਉਹਨਾਂ ਲਈ ਫੰਡ ਦੇ ਲਈ ਮੋਬਿਲਾਈਜ਼ ਕੀਤਾ ਜਾ ਰਿਹਾ ਜੀ ਜੀ ਜੀ। ਪਰ ਨਾਲ ਦੀ ਨਾਲ ਜਿਹੜੇ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਆ ਸੀਨ ਸਪਾਈਸਰ, ਉਹਨਾਂ ਨੇ ਕਿਹਾ ਵੀ 100% ਜਿਹੜੀ ਫਾਲਸ ਆ, ਪਰ ਐਸੋਸੀਏਟਡ ਪ੍ਰੈਸ ਜਿਹੜੀ ਐਡੀ ਵੱਡੀ ਆਰਗੇਨਾਈਜੇਸ਼ਨ ਆ ਜਿਹੜੀ ਜਿੰਨੇ ਵੀ ਮੀਡੀਆ ਆਊਟਲੈਟਸ ਆ ਉਹਨਾਂ ਨੂੰ ਇਹ ਨਿਊਜ਼ ਸਪਲਾਈ ਕਰਦੀ ਆ। ਬਿਲਕੁਲ ਜੀ। ਉਹਨਾਂ ਦੇ ਕੋਲ ਇੱਕ ਮੈਮੋ ਹੱਥ ਲੱਗਾ ਆ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ ਜੌਨ ਕੈਲੀ, ਉਹਨਾਂ ਦੇ ਵੱਲੋਂ ਇਹ ਜਿਹੜਾ ਮੈਮੋ ਲਿਖਿਆ ਗਿਆ ਆ, ਜਿਸ ਦੇ ਵਿੱਚ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਜਿਨ੍ਹਾਂ ਦੀ ਸੰਖਿਆ ਜਿਹੜੀ ਆ ਕਥਿਤ ਤੌਰ 'ਤੇ ਕਿਹਾ ਜਾਂਦਾ ਵੀ 11 ਮਿਲੀਅਨ ਦੇ ਕਰੀਬ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਹੈਗੀ ਆ, ਉਹਨਾਂ ਸਾਰਿਆਂ ਨੂੰ ਫੜਨ ਦੇ ਲਈ ਅਤੇ ਡਿਪੋਰਟ ਕਰਨ ਦੇ ਲਈ ਨੈਸ਼ਨਲ ਗਾਰਡ ਇੱਕ ਉਹ ਆਰਮੀ ਦਾ ਹਿੱਸਾ ਆ, ਫੌਜ ਦਾ ਉਹ ਹਿੱਸਾ ਆ ਜਿਸ ਨੂੰ ਜਦੋਂ ਰਾਹਤ ਕਾਰਜ ਹੁੰਦੇ ਆ ਜਾਂ ਕਿਤੇ ਕੋਈ ਕਰਫਿਊ ਲਾਉਣਾ ਹੁੰਦਾ, ਜਿੱਦਾਂ ਔਰੋਵਿਲ ਡੈਮ ਦੇ ਵਿੱਚ ਆਪਾਂ ਦੇਖਿਆ ਹੋਇਆ ਸੀ ਇਵੈਕੂਏਸ਼ਨਸ ਦੇ ਵਿੱਚ, ਉਹਨਾਂ ਨੂੰ ਉਸ ਚੀਜ਼ ਦੇ ਲਈ ਵਰਤਿਆ ਜਾਂਦਾ ਰਿਹਾ ਆ। ਪਰ ਇਹ ਅਨਡਾਕੂਮੈਂਟਡ ਇਲੀਗਲ ਇਮੀਗ੍ਰੈਂਟਸ ਆ, ਉਹਨਾਂ ਨੂੰ ਹੁਣ ਫੜਨ ਦੇ ਲਈ ਅਤੇ ਉਹਨਾਂ ਨੂੰ ਡਿਪੋਰਟ ਕਰਨ ਦੇ ਲਈ ਤਕਰੀਬਨ 1 ਲੱਖ ਜਿਹੜੇ ਫੌਜੀ ਆ ਉਹਨਾਂ ਨੂੰ ਕਿਸੇ ਵੀ ਟਾਈਮ ਕਹਿੰਦੇ ਜੀ ਸੱਦਿਆ ਜਾ ਸਕਦਾ ਆ। ਸੋ ਇਹ ਜਿਹੜਾ ਇਸ ਟਾਈਮ ਮਾਮਲਾ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਹਰਜੋਤ ਜੀ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਜਿਹੜਾ ਜੀ ਹੋ ਚੁੱਕਾ ਆ। ਜਿਹੜੀਆਂ ਆਪਾਂ ਬੇਫਿਕਰੀਆਂ ਦੇ ਨਾਲ ਜੇ ਕੋਈ ਪਹਿਲੋਂ ਰਹਿੰਦਾ ਰਿਹਾ ਆ, ਹੁਣ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਜ਼ਰੂਰਤ ਆ। ਕਿਸੇ ਨੂੰ ਵੀ ਆਪਣੇ ਬਾਰੇ ਮੈਂ ਤਾਂ ਇਹੀ ਕਹੂੰਗਾ ਵੀ ਨਾ ਦੱਸੋ, ਬਹੁਤੀ ਇਨਫੋਰਮੇਸ਼ਨ ਜਿਹੜੀ ਇਹੋ ਜਿਹੇ ਤਰੀਕੇ ਦੀ ਜਿਹੜੀ ਉਹ ਨਾ ਦੱਸੋ। ਇਹ ਨਾ ਦੱਸੋ ਕਈ ਵਾਰੀ ਆਪਾਂ ਕਹਿੰਦੇ ਰਹੇ ਵੀ ਆਪਾਂ ਇੱਦਾਂ ਆ ਗਏ ਉੱਦਾਂ ਆ ਗਏ, ਉਹ ਚੀਜ਼ਾਂ ਕਹਿਣ ਤੋਂ ਮੇਰੇ ਹਿਸਾਬ ਦੇ ਨਾਲ ਹੁਣ ਗੁਰੇਜ਼ ਕਰਨ ਦਾ ਟਾਈਮ ਆ ਗਿਆ ਆ ਜੀ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਕਹਿੰਦੇ ਵੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਉਹਦੇ ਸਟਾਫ ਦੇ ਕੋਲ ਪਿਛਲੇ 2 ਵੀਕਾਂ ਤੋਂ ਇਹ ਜਿਹੜੀ ਨਿਊਜ਼ ਆ ਇਹ ਸਰਕੂਲੇਟ ਹੋ ਰਹੀ ਆ ਵੀ ਜਿਹੜੇ 1 ਲੱਖ ਦੇ ਕਰੀਬ ਜਿਹੜੇ ਨੈਸ਼ਨਲ ਗਾਰਡਸ ਆ ਉਹ ਮੋਬਿਲਾਈਜ਼ ਹੋ ਰਹੇ ਆ। ਅਤੇ ਉਹਨਾਂ ਦਾ ਜਿਹੜਾ ਫੰਕਸ਼ਨ ਹੋਊਗਾ ਵੀ ਪਰਫੋਰਮ ਕਰਨ ਦਾ, ਮੇਨਲੀ ਜਿਹੜੇ ਉਹਦੇ ਫੰਕਸ਼ਨਸ ਆ ਐਜ਼ ਏ ਉਹ ਇਮੀਗ੍ਰੇਸ਼ਨ ਆਫਿਸਰ ਫੰਕਸ਼ਨ ਕਰੂਗੇ ਇਨਵੈਸਟੀਗੇਸ਼ਨ ਲਈ, ਐਂਪਰੀਹੈਂਸਿਵ ਲਈ ਅਤੇ ਡਿਟੈਂਸ਼ਨ ਆਫ ਏਲੀਅਨਸ ਇਨ ਦ ਯੂਨਾਈਟਿਡ ਸਟੇਟਸ। ਜੀ ਜੀ ਜੀ। ਸੋ ਉਹਦੇ ਲਈ ਜਿਹੜੀਆਂ ਸਟੇਟਸ ਆ ਉਹਨਾਂ ਨੇ ਦੱਸੀਆਂ, ਉਹ 'ਚ ਮੈਂਸ਼ਨ ਕੀਤੀਆਂ ਗਈਆਂ ਆ। US ਮੈਕਸੀਕੋ ਬਾਰਡਰ ਦੇ ਲਾਗੇ ਜਿਹੜੀਆਂ ਸਟੇਟਸ ਹੈਗੀਆਂ ਐਰੀਜ਼ੋਨਾ, ਕੈਲੀਫੋਰਨੀਆ, ਨਿਊ ਮੈਕਸੀਕੋ, ਟੈਕਸਸ ਅਤੇ ਨੌਨ ਬਾਰਡਰ ਸਟੇਟਸ। ਇਹ 4 ਜਿਹੜੀਆਂ ਸਟੇਟਸ ਆ ਜਿਨ੍ਹਾਂ ਦੇ ਨਾਲ ਮੈਕਸੀਕੋ ਦਾ ਬਾਰਡਰ ਆ, 2000 ਮੀਲ ਦਾ ਜਿਹੜਾ ਬਾਰਡਰ ਆ ਉਹ ਲੱਗਦਾ ਆ। ਅਤੇ ਇਹਨਾਂ ਦੇ ਵਿੱਚ ਤੇ ਜਿੱਦਾਂ ਹਰਜੋਤ ਜੀ ਨਾਲ ਦੱਸ ਰਹੇ ਆ, ਨੌਨ ਬਾਰਡਰ ਸਟੇਟਸ ਹੈਗੀਆਂ ਅਰਕਨਸਾ, ਕੋਲੋਰਾਡੋ, ਲੂਜ਼ੀਆਨਾ, ਨੇਵਾਡਾ, ਓਕਲਾਹੋਮਾ, ਓਰੇਗਨ ਅਤੇ ਯੂਟਾ। ਅਤੇ ਐਜ਼ ਫਾਰ ਐਜ਼ ਉਹ ਕਹਿੰਦੇ ਪਈ ਇਹ ਨਿਊ ਔਰਲੀਨਸ ਤੱਕ ਜਿਹੜੀ ਇਹ ਜਾ ਸਕਦੇ ਆ। ਸੋ ਇਹਦੇ ਨਾਲ ਉਹ ਕਹਿੰਦੇ ਵੀ ਗਵਰਨਰਸ ਨੂੰ ਵੀ ਪੁੱਛਣਾ ਪਏਗਾ, ਸਟੇਟਸ ਤੋਂ ਫਾਈਨਲ ਅਪਰੂਵਲ ਲੈਣਾ ਪਏਗਾ। ਪਰ ਬਹੁਤ ਸਾਰੇ ਜਿਹੜੇ ਗਵਰਨਰਸ ਹੈਗੇ ਆ ਉਹਨਾਂ ਨੇ ਜਾਂ ਤਾਂ ਨਾ ਕੀਤੀ ਆ ਜਾਂ ਕਿਸੇ ਤਰ੍ਹਾਂ ਦਾ ਆਨਸਰ ਦੇਣ ਤੋਂ ਵੀ ਨਾ ਕੀਤੀ ਹੈਗੀ ਆ ਵੀ ਅਸੀਂ ਇਹਦੇ ਬਾਰੇ ਕੋਈ ਡਿਸਕਸ ਨਹੀਂ ਕਰਨਾ ਚਾਹੁੰਦੇ ਹੈਗੇ। ਬਿਲਕੁਲ, ਇੱਥੋਂ ਤੱਕ ਕਿ ਜਿਹੜੇ 2 GOP ਦੇ ਗਵਰਨਰਸ ਨੇ ਇਹਨਾਂ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚ ਅਰਕਨਸਾ ਅਤੇ ਯੂਟਾ ਆ, ਉਹਨਾਂ
ਉਹਨਾਂ ਨੇ ਇਸ ਦੇ ਉੱਤੇ ਚਿੰਤਾ ਪ੍ਰਗਟ ਇੱਕ ਹਿਸਾਬ ਦੇ ਨਾਲ ਕੀਤੀ ਆ ਵੀ ਚਾਹੇ ਜਿੱਦਾਂ ਦੇ ਵੀ ਆ, ਚਾਹੇ ਇਲੀਗਲ ਨੇ ਚਾਹੇ ਉਹ ਲੀਗਲ ਨੇ, ਜਿਹੜੇ ਵੀ ਲੋਕ ਉੱਥੇ ਰਹਿੰਦੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਸਟੇਟ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਹੈਗੀ ਆ ਉਹਨਾਂ ਦੇ ਉੱਤੇ। ਤੇ ਉਹਨਾਂ ਨੇ ਡੀਪ ਕਹਿੰਦੇ ਆ ਵੀ ਰਿਜ਼ਰਵੇਸ਼ਨ ਇਸ ਦੇ ਉੱਤੇ ਵੀ ਇਹ ਹੋਵੇਗਾ ਨਹੀਂ ਹੋਵੇਗਾ, ਉਹ ਇਸ ਦੇ ਉੱਤੇ ਚਿੰਤਾ ਵੀ ਜ਼ਾਹਰ ਕੀਤੀ ਆ। ਇਸੇ ਤਰ੍ਹਾਂ ਹਫਿੰਗਟਨ ਪੋਸਟ ਜਿਹੜਾ ਇਹ ਕਾਫੀ ਵੱਡਾ ਨਿਊਜ਼ਪੇਪਰ ਆ, ਉਹਨਾਂ ਦੇ ਮੁਤਾਬਕ ਉਹਨਾਂ ਨੇ ਜਦੋਂ ਇਹਨਾਂ ਸਟੇਟਾਂ ਦੇ ਗਵਰਨਰਸ ਤੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਰਕਨਸਾ, ਕੋਲੋਰਾਡੋ, ਲੂਜ਼ੀਆਨਾ, ਓਕਲਾਹੋਮਾ ਤਾਂ ਯੂਟਾ ਦੇ ਜਿਹੜੇ ਗਵਰਨਰਸ ਆ ਉਹ ਕਹਿੰਦੇ ਵੀ ਸਾਨੂੰ ਇਹਦੇ ਬਾਰੇ ਹਜੇ ਕੋਈ ਪਤਾ ਨਹੀਂ ਹੈਗਾ ਜੀ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਅਰਕਨਸਾ ਤੇ ਯੂਟਾ ਦੇ ਜਿਹੜੇ ਗਵਰਨਰਸ ਆ ਉਹ ਕਹਿੰਦੇ ਵੀ ਨਹੀਂ ਅਸੀਂ ਇੱਦਾਂ ਦੇ ਵਿੱਚ ਪਾਰਟੀਸਪੇਟ ਨਹੀਂ ਕਰਾਂਗੇ। ਜੀ ਜੀ ਸੋ ਇਸ ਟਾਈਮ ਕਹਿ ਸਕਦੇ ਹਾਂ ਵੀ ਬੜਾ ਸਹਿਮ ਦਾ ਜਿਹੜਾ ਜੀ ਮਾਹੌਲ ਬਣਿਆ ਹੋਇਆ ਆ, ਜੇ ਵਾਕਿਆ ਹੀ ਇਹ ਗੱਲ ਜਿਹੜੀ ਹਰਜੋਤ ਜੀ ਇਹ ਸੱਚ ਹੁੰਦੀ ਆ, ਕਿਉਂਕਿ ਕੱਲ੍ਹ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਸ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਰਾਸ਼ਟਰਪਤੀ ਡੋਨਲਡ ਟਰੰਪ ਆ ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ ਵੀ ਉਹ ਇੱਕ ਨਵਾਂ ਐਗਜ਼ੀਕਿਊਟਿਵ ਆਰਡਰ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਆ ਉਹ ਲਿਖਣ ਜਾ ਰਹੇ ਆ, ਉਹ ਦੁਬਾਰਾ ਜਿਹੜਾ ਉਹ ਕਰਨਗੇ, ਕਿਉਂਕਿ ਜਿਹੜਾ ਪਹਿਲਾਂ ਉਹਨਾਂ ਦਾ ਇੱਕ ਇਮੀਗ੍ਰੇਸ਼ਨ ਦਾ ਜਿਹੜਾ ਸੀਗਾ ਤੇ ਟਰੈਵਲ ਬੈਨ ਦਾ ਸੀਗਾ ਉਸ ਦੇ ਉੱਤੇ ਕੋਰਟ ਦੇ ਦੁਆਰਾ, ਅਦਾਲਤ ਦੇ ਦੁਆਰਾ ਜਿਹੜੀ ਰੋਕ ਲਾ ਦਿੱਤੀ ਗਈ ਹੋਈ ਸੀਗੀ ਤੇ ਜਿਹੜੀ ਰੋਕ ਅਜੇ ਵੀ ਮੌਜੂਦ ਹੈਗੀ ਆ। ਸੋ ਇੱਕ ਨਵਾਂ ਐਗਜ਼ੀਕਿਊਟਿਵ ਆਰਡਰ ਜਿਹੜਾ ਜੀ ਉਹ ਲਿਖਣ ਦੇ ਬਾਰੇ ਸੋਚ ਰਹੇ ਨੇ। ਤੇ ਜਿੱਦਾਂ ਪਿਛਲੀ ਵਾਰੀ ਹਫੜਾ ਦਫੜੀ ਦੇ ਵਿੱਚ ਕਹਿੰਦੇ ਉਹਨਾਂ ਨੇ ਲਾਗੂ ਕਰਤਾ ਸੀਗਾ ਵੀ ਰਾਤੀ ਸਾਈਨ ਹੋਏ ਤੇ ਸਵੇਰੇ ਲਾਗੂ ਹੋ ਗਿਆ, ਇਸ ਵਾਰ ਥੋੜਾ ਉਸ ਦੇ ਵਿੱਚ ਸਮਾਂ ਪਾ ਕੇ ਜਿਹੜਾ ਜੀ ਉਹ ਲਾਗੂ ਕਰਨਗੇ। ਤੇ ਜੇ ਵਾਕਿਆ ਹੀ ਇਹ ਚੀਜ਼ ਹੁੰਦੀ ਆ ਤੇ ਛਾਪੇਮਾਰੀ ਜਿਹੜੀ ਆ ਬਹੁਤ ਜ਼ਿਆਦਾ ਵੱਧ ਸਕਦੀ ਆ। ਜੀ ਬਿਲਕੁਲ, ਜਿਸ ਤਰ੍ਹਾਂ 2016 ਦੀ ਜਿਹੜੀ ਕੈਂਪੇਨ ਚੱਲ ਰਹੀ ਸੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ, ਉਦੋਂ ਜਿਹੜੇ ਕੈਂਡੀਡੇਟ ਡੋਨਲਡ ਟਰੰਪ ਸੀ, ਜਿਹੜੇ ਹੁਣ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਨੇ ਬਹੁਤ ਵਾਰੀ ਆਪਣੇ ਕੈਂਪੇਨ ਦੇ ਵਿੱਚ ਕਿਹਾ ਸੀ ਵੀ ਉਹ ਡਿਪੋਰਟੇਸ਼ਨ ਫੋਰਸ ਇੱਕ ਕ੍ਰੀਏਟ ਕਰਨਗੇ ਜਿਹੜੀ ਰੇਡਸ ਮਾਰਿਆ ਕਰੂਗੀ ਅਨਡਾਕੂਮੈਂਟਡ ਇਮੀਗ੍ਰੈਂਟਸ ਤੇ। ਇਸੇ ਤਰ੍ਹਾਂ ਅਗਸਤ ਦੇ ਵਿੱਚ ਉਹਨਾਂ ਨੇ ਇੱਕ ਹਾਈ ਪ੍ਰੋਫਾਈਲ ਸਪੀਚ ਜਿਹੜਾ ਐਰੀਜ਼ੋਨਾ ਦੇ ਵਿੱਚ ਦਿੱਤਾ ਸੀ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਸੀ ਅਸੀਂ ਘੱਟੋ ਘੱਟ 3 ਗੁਣਾ ਜਿਹੜੇ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਡਿਪੋਰਟੇਸ਼ਨ ਆਫੀਸਰਸ ਆ ਉਹਨਾਂ ਨੂੰ ਕ੍ਰੀਏਟ ਕਰਾਂਗੇ, ਉਹਨਾਂ ਦੀ ਫੋਰਸ 3% ਜਿੱਦਾਂ 3 ਟਾਈਮਸ ਵਧਾ ਦਾਂਗੇ। ਜੀ ਜੀ ਤੇ ਨਾਲ ਇਹ ਵੀ ਦੱਸ ਜਾਏ ਵੀ ਜਿੱਦਾਂ ਆਪਾਂ ਦੱਸਿਆ ਵੀ ਨੈਸ਼ਨਲ ਗਾਰਡ ਨੂੰ ਜਿਹੜਾ ਹਮੇਸ਼ਾ ਜਿਹੜੇ ਰਾਹਤ ਕਾਰਜਾਂ ਲਈ ਤੇ ਜਾਂ ਆਪਾਤਕਾਲੀਨ ਕੋਈ ਵੀ ਇੱਦਾਂ ਦੇ ਜਿਹੜੇ ਸੰਦਰਭ ਆਉਂਦੇ ਨੇ, ਘਟਨਾਵਾਂ ਹੁੰਦੀਆਂ ਉਹਨਾਂ ਵਿੱਚ ਵਰਤਿਆ ਜਾਂਦਾ ਆ। ਪਰ ਇਹਨਾਂ ਨੂੰ ਇਸ ਤੋਂ ਪਹਿਲਾਂ ਵੀ ਵਰਤਿਆ ਗਿਆ ਸੀਗਾ। ਜਿਹੜੇ ਰਾਸ਼ਟਰਪਤੀ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ, ਉਹਨਾਂ ਨੇ ਡੀਸੈਗਰੀਗੇਸ਼ਨ, ਜਿਹੜੇ ਇੱਕ ਉਦੋਂ ਕਾਲਿਆਂ ਤੇ ਜਿਹੜੇ ਗੋਰਿਆਂ ਦੇ ਦਰਮਿਆਨ ਇੱਕ ਸੈਗਰੀਗੇਸ਼ਨ ਸੀ, ਵੱਖਵਾਦ ਸੀਗਾ, ਉਸ ਨੂੰ ਜਿਹੜਾ ਡੀਸੈਗਰੀਗੇਸ਼ਨ ਕਰਨ ਦੇ ਲਈ, ਸਾਰਿਆਂ ਨੂੰ ਮਿਲਾਉਣ ਦੇ ਲਈ ਉਦੋਂ ਜਿਹੜਾ ਜੂਨ 1963 ਦੇ ਵਿੱਚ ਐਲਬਾਮਾ ਯੂਨੀਵਰਸਿਟੀ ਦੇ ਵਿੱਚ ਉਦੋਂ ਉਹਨਾਂ ਨੇ ਵਰਤਿਆ ਸੀਗਾ। ਸੋ ਇਹ ਕੋਈ ਪਹਿਲੀ ਵਾਰੀ ਨਹੀਂ ਆ ਵੀ ਨੈਸ਼ਨਲ ਗਾਰਡ ਇਹੋ ਜਿਹੇ ਕੰਮਾਂ ਦੇ ਲਈ ਜਿਹੜਾ ਵਰਤਿਆ ਜਾਵੇਗਾ। ਬਿਲਕੁਲ। ਸੋ ਜਿਹੜਾ ਨੈਸ਼ਨਲ ਗਾਰਡ ਆ ਇਹ ਆਈਸ ਦਾ ਜਿਹੜਾ ਪਾਰਟ ਨਹੀਂ ਹੈਗਾ ਜੀ। ਆਈਸ ਜਿਹੜੀ ਹੈਗੀ ਆ ਅੱਜ ਕੱਲ੍ਹ ਜੇ ਦੇਖਿਆ ਜਾਵੇ, ਕਿਸੇ ਨੂੰ ਪੁੱਛ ਕੇ ਦੇਖੋ, ਆਈਸ ਇੱਦਾਂ ਲੱਗਦਾ ਸਾਰੇ ਡਰਦੇ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਏਜੰਸੀ ਜਿਹੜੀ ਹੈਗੀ ਆ। ਪਰ ਜਿਹੜੀ ਐਸੋਸੀਏਟਡ ਪ੍ਰੈਸ ਆ ਉਹਨਾਂ ਨੇ ਜਿਹੜੇ ਮੈਮੋ ਜਿਹੜੇ ਉਹਨਾਂ ਨੇ ਰਿਸੀਵ ਕੀਤੇ ਆ ਉਹਦੇ ਮੁਤਾਬਕ ਉਹ ਕਹਿੰਦੇ ਵੀ ਜਿਹੜੇ ਫੈਡਰਲ ਲਾ ਹੈਗੇ ਆ ਉਹ ਅਲਾਓ ਕਰਦੇ ਹੈਗੇ ਆ ਪ੍ਰੈਜ਼ੀਡੈਂਟ ਨੂੰ ਨੈਸ਼ਨਲ ਗਾਰਡ ਨੂੰ ਯੂਜ਼ ਕਰਨ ਦੇ ਲਈ ਵੱਖ-ਵੱਖ ਸਟੇਟਾਂ ਦੇ ਵਿੱਚ, ਜਦੋਂ ਉਹ ਬਲੀਵ ਕਰਨ ਕਿਸੇ ਤਰ੍ਹਾਂ ਦੀ ਕੋਈ ਅਨਲਾਫੁਲ ਆਬਸਟਰਕਸ਼ਨਸ ਹੋ ਰਹੀਆਂ, ਕਿਸੇ ਤਰ੍ਹਾਂ ਦੀਆਂ ਕੰਬੀਨੇਸ਼ਨਸ ਹੋ ਰਹੀਆਂ, ਅਸੈਂਬਲੀਜ਼ ਹੋ ਰਹੀਆਂ ਜਾਂ ਰਿਬੈਲੀਅਨ ਅਗੇਂਸਟ ਦ ਅਥਾਰਟੀ ਆਫ US, ਤੇ ਕਿਸੇ ਤਰ੍ਹਾਂ ਵੀ ਇਹ USA ਨੂੰ ਇੰਪ੍ਰੈਕਟੀਕਲੀ ਇਨਫੋਰਸ ਕਰਨ ਦੇ ਲਈ ਜਿਹੜੇ ਲਾਜ਼ ਆ ਉਹ ਬਹੁਤ ਔਖਿਆਈ ਆ ਰਹੀ ਆ, ਤੇ ਉਸ ਟਾਈਮ ਦੇ ਉੱਤੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਨੈਸ਼ਨਲ ਗਾਰਡਸ ਨੂੰ ਯੂਜ਼ ਕਰ ਸਕਦੇ ਆ। ਸੋ ਬਿਲਕੁਲ ਜਿੱਦਾਂ ਹਰਜੋਤ ਜੀ ਦੱਸਿਆ ਆ ਵੀ ਇਹ ਜਿਹੜੇ ਮੈਮੋ ਦੇ ਵਿੱਚ ਅਸੀਂ ਬਾਰ-ਬਾਰ ਦੱਸਣਾ ਚਾਹੁੰਦੇ ਹਾਂ ਤੁਹਾਨੂੰ ਵੀ ਇਹ ਜਿਹੜੀ ਬ੍ਰੇਕਿੰਗ ਨਿਊਜ਼ ਆ, ਇੱਕ ਮੈਮੋ ਜਿਹੜਾ ਆ ਉਹ ਲੀਕ ਹੋਇਆ ਆ, ਜਿਹੜੇ ਹੋਮਲੈਂਡ ਸੈਕਟਰੀ ਜੌਨ ਕੈਲੀ ਉਹਨਾਂ ਦੇ ਦੁਆਰਾ ਲਿਖਿਆ ਹੋਇਆ ਆਪਣੇ, ਕਹਿੰਦੇ ਵੀ ਉਹਨਾਂ ਨੇ ਜਿਹੜੇ ਸਟਾਫ ਮੈਂਬਰਸ ਆ ਉਹਨਾਂ ਦੇ ਵਿੱਚ ਜਿਹੜਾ ਸਰਕੂਲੇਟ ਹੋ ਰਿਹਾ ਸੀ, ਜਿਸ ਦੇ ਵਿੱਚ ਇਹ ਦਾਅਵਾ ਹੈਗਾ ਆ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਹੈਗੇ ਨੇ ਜਿਹੜੇ ਅਮਰੀਕਾ ਦੇ ਵਿੱਚ ਇਸ ਟਾਈਮ ਰਹਿ ਰਹੇ ਨੇ, ਜਿਨ੍ਹਾਂ ਦੀ ਕਥਿਤ ਤੌਰ ਦੇ ਉੱਤੇ ਸੰਖਿਆ 11 ਮਿਲੀਅਨ ਦੱਸੀ ਜਾਂਦੀ ਆ, ਉਹਨਾਂ ਨੂੰ ਦਬੋਚਣ ਦੇ ਲਈ, ਗ੍ਰਿਫਤਾਰ ਕਰਨ ਲਈ ਤੇ ਡਿਪੋਰਟ ਕਰਨ ਦੇ ਲਈ 1 ਲੱਖ ਨੈਸ਼ਨਲ ਗਾਰਡਸ ਆ ਉਹਨਾਂ ਨੂੰ ਮੋਬਿਲਾਈਜ਼ ਕੀਤਾ ਜਾ ਸਕਦਾ ਆ, ਉਹਨਾਂ ਨੂੰ ਕਿਸੇ ਵੀ ਟਾਈਮ ਜਿਹੜਾ ਆ ਉਹ ਵਰਤਿਆ ਜਾ ਸਕਦਾ ਆ। ਪਰ ਇਸ ਦੇ ਉੱਤੇ ਜਦੋਂ ਕਮੈਂਟ ਲੈਣ ਦੀ ਕੋਸ਼ਿਸ਼ ਕੀਤੀ ਗਈ ਵਾਈਟ ਹਾਊਸ ਦੇ ਦੁਆਰਾ, ਜਿਹੜੇ ਪ੍ਰੈਸ ਸੈਕਟਰੀ ਆ ਸ਼ੌਨ ਸਪਾਈਸਰ, ਉਹਨਾਂ ਨੇ ਇਸ ਨੂੰ ਕਿਹਾ ਵੀ ਇਹ 100% ਦੀ ਗਲਤ ਖਬਰ ਆ, ਇੱਦਾਂ ਦੀ ਹੈ ਨਹੀਂ, ਪਰ ਇੱਕ ਡਰ ਦਾ ਸਹਿਮ ਦਾ ਮਾਹੌਲ ਜ਼ਰੂਰ ਇਸ ਨੂੰ ਲੈ ਕੇ ਬਣ ਚੁੱਕਾ ਆ। ਸੋ ਸਾਰਿਆਂ ਨੂੰ ਇਹਤਿਆਤ ਵਰਤਣ ਦੀ ਜਿਹੜੀ ਜ਼ਰੂਰਤ ਹੈਗੀ ਆ। ਤੇ ਇਸ ਦੇ ਨਾਲ ਮੈਂ ਇੱਕ ਹੋਰ ਵੀ ਚੀਜ਼ ਐਡ ਕਰ ਦੇਵਾਂ, ਨਿਊਯਾਰਕ ਤੋਂ ਇੱਕ ਹੋਰ ਵੀ ਖਬਰਾਂ ਜਿਹੜੀਆਂ ਆ ਰਹੀਆਂ
ਗਈਆਂ ਨੇ। ਉਸ ਦੇ ਵਿੱਚ ਕਿਹਾ ਜਾ ਰਿਹਾ ਵੀ ਕਈ ਜਾਣੇ ਨਕਲੀ ਜਿਹੜੇ ਆ ਆਈਸ ਦੇ ਜਿਹੜੇ ਏਜੰਟਸ ਬਣ ਕੇ ਜਿਹੜੇ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਸਕੈਮ ਕਰ ਰਹੇ ਨੇ। ਕਿਉਂਕਿ ਦੇਖਿਆ ਗਿਆ ਆ ਵੀ ਜਿਹੜੇ ਆਈਸ ਵਾਲੇ ਹੁੰਦੇ ਨੇ ਉਹਨਾਂ ਦੇ ਜਿਹੜੀ ਜੈਕਟ ਪਾਈ ਹੁੰਦੀ ਉਸ ਦੇ ਉੱਤੇ ਪੁਲਿਸ ਤੇ ਆਈਸ ਲਿਖਿਆ ਹੁੰਦਾ ਆ, ਤੇ ਉਹ ਜੈਕਟਾਂ ਈਜ਼ੀਲੀ ਇੰਟਰਨੈਟ ਦੇ ਉੱਤੇ ਅਵੇਲੇਬਲ ਆ, ਬਣ ਜਾਂਦੀਆਂ ਨੇ, ਤੇ ਲੋਕ ਜਿਹੜੇ ਆ ਸਕੈਮ ਕਰਨ ਵਾਲੇ ਆ ਉਹ ਜੈਕਟਾਂ ਪਾ ਕੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਡਰਾ ਰਹੇ ਨੇ, ਧਮਕਾ ਰਹੇ ਨੇ। ਜਿੱਥੇ ਵੀ ਉਹ ਪੈਸੇ ਲੈਣ ਦੀ ਗੱਲ ਤੁਹਾਡੇ ਕੋਲ ਕਰਨਗੇ ਵੀ ਪੈਸੇ ਲੈ ਕੇ ਤੁਹਾਡਾ ਕੇਸ ਰਫਾ ਦਫਾ ਕਰ ਦਿਆਂਗੇ, ਇੱਥੋਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਆ ਵੀ ਉਹ ਟੋਟਲ ਸਕੈਮ ਜਿਹੜਾ ਆ ਉਹ ਚੱਲ ਰਿਹਾ ਆ। ਕਿਉਂਕਿ ਜੇ ਵਾਕਿਆ ਹੀ ਉਹਨਾਂ ਨੇ ਡਿਪੋਰਟ ਕਰਨਾ ਆ ਫਿਰ ਤੁਹਾਡੇ ਤੋਂ ਪੈਸੇ ਨਹੀਂ ਉਹਨਾਂ ਨੇ ਲੈਣੇ। ਜੀ ਬਿਲਕੁਲ ਰਾਜਕਨਵੀਰ ਜੀ, ਇਸੇ ਤਰ੍ਹਾਂ ਜਿਹੜੇ ਹਾਊਸ ਸਪੀਕਰ ਹੈਗੇ ਪੌਲ ਰਾਇਨ, ਜਦੋਂ ਉਹਨਾਂ ਨੂੰ ਕੰਟੈਕਟ ਕੀਤਾ ਗਿਆ ਐਸੋਸੀਏਟਡ ਪ੍ਰੈਸ ਵੱਲੋਂ, ਉਹਨਾਂ ਨੇ ਕਿਹਾ ਵੀ ਮੈਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਡਿਪੋਰਟੇਸ਼ਨ ਫੋਰਸ ਆ ਉਹਦੇ ਅਗੇਂਸਟ ਹੈਗਾ ਆ। ਪਰ ਸਾਡੇ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਵੀਕ ਵੀ ਆਪਾਂ ਖਬਰਾਂ 'ਚ ਕਵਰ ਕੀਤਾ ਸੀ ਵੀ ਕਿਸ ਤਰ੍ਹਾਂ ਪਿਛਲੇ ਵੀਕ ਜਿਹੜੇ ਮੇਨ ਸ਼ਹਿਰ ਹੈਗੇ ਆ USA ਦੇ ਵਿੱਚ, ਖਾਸ ਕਰਕੇ ਲਾਸ ਐਂਜਲਸ, ਨਿਊਯਾਰਕ ਤੇ ਸ਼ਿਕਾਗੋ, ਉੱਥੇ ਜਿਹੜੇ ਆਈਸ ਦੇ ਆਫੀਸ਼ੀਅਲਸ ਆ ਉਹਨਾਂ ਨੇ ਜਿਹੜੇ ਛਾਪੇ ਮਾਰੇ ਸੀ ਤੇ 660 ਦੇ ਕਰੀਬ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟ ਸੀਗੇ ਉਹਨਾਂ ਨੂੰ ਫੜ ਲਿਆ। ਤੇ ਉਹਨਾਂ ਦੀ ਜਿਹੜੀ ਕੀ ਇਸ ਵੇਲੇ ਕਿਸਮਤ ਆ ਉਹਦੇ ਬਾਰੇ ਕੋਈ ਪਤਾ ਨਹੀਂ ਹੈਗਾ ਜੀ। ਅਤੇ ਇਸ ਦੇ ਨਾਲ ਨਾਲ ਹਰਜੋਤ ਜੀ ਮੈਂ ਇੱਕ ਹੋਰ ਨਿਊਜ਼ ਸਟੋਰੀ ਦੇ ਉੱਤੇ ਤੁਹਾਡੇ ਸਾਰਿਆਂ ਦੀ ਜਿਹੜੀ ਨਜ਼ਰ ਲਿਆਉਣਾ ਚਾਹੁੰਦਾ ਆ। ਥੋੜ੍ਹੇ ਦਿਨ ਪਹਿਲਾਂ ਹੀ ਐਰੀਜ਼ੋਨਾ ਫੀਨਿਕਸ ਦੇ ਵਿੱਚ ਜਿਹੜੀ ਇੱਕ ਨਿਊਜ਼ ਸਟੋਰੀ ਉਹਨਾਂ ਨੇ ਉੱਥੇ ਪਲੇ ਕੀਤੀ ਸੀ ਵੀ ਸਭ ਤੋਂ ਜ਼ਿਆਦਾ ਜਿਹੜੇ ਇਸ ਟਾਈਮ ਇਲੀਗਲ ਇਮੀਗ੍ਰੈਂਟਸ ਜਿਹੜੇ ਕੰਧ ਟੱਪ ਕੇ ਐਰੀਜ਼ੋਨਾ ਦੀਆਂ ਜੇਲ੍ਹਾਂ ਦੇ ਵਿੱਚ ਲਗਾਤਾਰ ਭਰ ਰਹੇ ਨੇ, ਉਹ ਕੋਈ ਹੋਰ ਨਹੀਂ ਭਾਰਤੀ ਮੂਲ ਦੇ ਨੇ, ਜਿਨ੍ਹਾਂ ਦੇ ਵਿੱਚੋਂ ਮੈਨੂੰ ਲੱਗਦਾ ਵੀ ਮੈਜੋਰਟੀ ਜਿਹੜੇ ਆ ਉਹ ਪੰਜਾਬੀ ਨੇ। ਸੋ ਇਹ ਇੱਕ ਚਿੰਤਾ ਦਾ ਵਿਸ਼ਾ ਉਹਨਾਂ ਨੇ ਬਣਿਆ ਹੋਇਆ ਆ। ਤੇ ਇਹ ਜੇ ਡੈਪੂਟੇਸ਼ਨ ਆਰਡਰ ਇਸ ਤਰੀਕੇ ਦੇ ਨਾਲ ਲੱਗਦੇ ਨੇ ਤੇ ਜਿਹੜਾ ਅੱਗੇ ਜਿਹੜਾ ਹਰਜੋਤ ਜੀ ਹੁੰਦਾ ਸੀ ਵੀ ਕੋਈ ਆਉਂਦਾ ਸੀ ਉਹਦਾ ਕੇਸ ਲੱਗ ਜਾਂਦਾ ਸੀ, ਕੋਈ ਨਾ ਕੋਈ ਵਰਕ ਪਰਮਿਟ ਮਿਲ ਜਾਂਦਾ ਸੀ, ਕੁਛ ਮਹੀਨੇ ਜੇਲ੍ਹ ਦੇ ਵਿੱਚ ਕੱਟ ਕੇ ਮੁੜ ਕੇ ਇੱਥੇ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਸੀ। ਹੁਣ ਜਿਹੜਾ ਜੀ ਇਹਨਾਂ ਇਮੀਗ੍ਰੇਸ਼ਨ ਆਰਡਰਸ ਦੇ ਦਰਮਿਆਨ ਜੇ ਮੈਮੋ ਦੇ ਉੱਤੇ ਜਾਈਏ ਤਾਂ ਉਸ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਵੀ ਉਹਨਾਂ ਨੂੰ ਨਾਲ ਦੇ ਨਾਲ ਫੜ ਕੇ ਤੇ ਨਾਲ ਦੇ ਨਾਲ ਹੀ ਵਾਪਸ ਜਿਹੜਾ ਜੀ ਉਹਨਾਂ ਨੇ ਉਹ ਘੱਲ ਦੇਣਾ ਹੈ ਜਿਹੜੇ ਵੀ ਮੁਲਕ ਤੋਂ ਉਹ ਆਏ ਹੋਏ ਨੇ। ਪਲੀਜ਼ ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਕਿਸੇ ਦਾ ਕੋਈ ਰਿਸ਼ਤੇਦਾਰ ਇਦਾਂ ਦੀ ਗਲਤੀ ਕਰ ਰਿਹਾ ਉਹ ਆਪਣੇ ਪੈਸੇ ਨਾ ਖਰਾਬ ਕਰੇ ਤੇ ਆਪਣੀ ਜਾਨ ਨੂੰ ਵੀ ਜੋਖਮ ਦੇ ਵਿੱਚ ਨਾ ਪਾਵੇ ਇਸ ਤਰੀਕੇ ਦੇ ਨਾਲ। ਸਰੋਤਿਓ, ਸਾਨੂੰ ਆਸ ਆ ਵੀ ਤੁਹਾਡੀ ਜਿਹੜੀ ਅਸੀਂ ਇਹ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਆ ਤੁਹਾਡੇ ਪਸੰਦ ਆਈ ਹੋਵੇਗੀ। ਜੀ ਬਿਲਕੁਲ। ਤੇ ਉੱਦਾਂ ਹੈ ਤਾਂ ਇੱਕ ਜਿਹੜਾ ਜੀ ਇੱਕ ਡਰ ਵਾਲੀ ਸਹਿਮ ਵਾਲੀ ਖਬਰ, ਪਰ ਕਿਉਂਕਿ ਇਮੀਗ੍ਰੈਂਟਸ ਵਾਲੇ ਆਪਾਂ ਹੈਗੇ ਹਾਂ, ਬਹੁਤੇ ਜਿਹੜੇ ਆਪਾਂ ਇਮੀਗ੍ਰੈਂਟਸ ਹੀ ਇੱਥੇ ਆਏ ਹੋਏ ਹਾਂ, ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਉਹਨਾਂ ਸਾਰਿਆਂ ਨਾਲ ਰਿਲੇਟਡ ਆ। ਸੋ ਇਸ ਕਰਕੇ ਇੱਕ ਡਰ ਦਾ ਸਹਿਮ ਦਾ ਮਾਹੌਲ ਜਿਹੜਾ ਜ਼ਰੂਰ ਬਣਿਆ ਆ। ਇਸ ਦੇ ਉੱਤੇ ਜਿੱਦਾਂ ਵੀ ਕੋਈ ਹੋਰ ਅਪਡੇਟਸ ਹੋਣਗੀਆਂ ਆਪਾਂ ਤੁਹਾਨੂੰ ਪੂਰੇ ਦਿਨ ਦੇ ਵਿੱਚ ਲਗਾਤਾਰ ਤੁਹਾਨੂੰ ਇਸ ਦੇ ਉੱਤੇ ਅਪਡੇਟਸ ਆ ਉਹ ਤੁਹਾਨੂੰ ਦਿੰਦੇ ਜਾਵਾਂਗੇ। ਤੁਸੀਂ ਸਾਨੂੰ ਸੁਣਿਆ ਆ, ਇਸ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਫੇਸਬੁੱਕ ਵਾਲਿਓ ਤੁਸੀਂ ਜ਼ਰੂਰ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ। ਜਿੱਦਾਂ ਹੀ ਇਹ ਵੀਡੀਓ ਜਿਹੜੀ ਮੁੱਕ ਵੀ ਜਾਂਦੀ ਆ ਤਾਂ ਤੁਸੀਂ ਇਸ ਨੂੰ ਅੱਗੇ ਤੋਂ ਅੱਗੇ ਆਪਣੇ ਕਿਸੇ ਹੋਰ ਪੇਜ ਦੇ ਉੱਤੇ ਜਾਂ ਆਪਣੀ ਜਿਹੜੇ ਆਪਣੇ ਪੇਜ ਦੇ ਉੱਤੇ ਤੁਸੀਂ ਕਰੋ, ਤਾਂ ਜੋ ਇਹ ਜਿਹੜੀ ਬ੍ਰੇਕਿੰਗ ਨਿਊਜ਼ ਆ ਸਾਰਿਆਂ ਤੱਕ ਜਿਹੜੀ ਵੱਧ ਤੋਂ ਵੱਧ ਪਹੁੰਚੇ, ਤਾਂ ਜੋ ਸਾਰੇ ਜਾਣੇ ਆ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਣ। ਤੇ ਇੱਕ ਵਾਰੀ ਫੇਰ ਦੱਸਦੇ ਜਾਈਏ, ਇੱਕ ਮੈਮੋ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਨੇ ਜੌਨ ਕੈਲੀ, ਉਹਨਾਂ ਦਾ ਜਿਹੜਾ ਐਸੋਸੀਏਟ ਪ੍ਰੈਸ ਤੱਕ ਪਹੁੰਚਿਆ ਆ, ਜਿਸ ਦੇ ਵਿੱਚ ਇਹ ਦਾਅਵਾ ਹੈਗਾ ਹੈ ਵੀ ਜਿੰਨੇ ਵੀ ਜਿਹੜੇ ਡਾਕੂਮੈਂਟਡ ਇਮੀਗ੍ਰੈਂਟਸ ਆ, ਇਲੀਗਲ ਇਮੀਗ੍ਰੈਂਟਸ ਆ, ਉਹਨਾਂ ਨੂੰ ਦਬੋਚਣ ਦੇ ਲਈ 1 ਲੱਖ ਨੈਸ਼ਨਲ ਗਾਰਡ ਦੇ ਜਿਹੜੇ ਫੌਜੀ ਆ ਉਹਨਾਂ ਨੂੰ ਕਿਸੇ ਵੀ ਟਾਈਮ ਬੁਲਾਇਆ ਜਾ ਸਕਦਾ ਆ। ਇਹ ਕਦੋਂ ਹੋਵੇਗਾ ਇਸ ਦੇ ਬਾਰੇ ਕੋਈ ਜਾਣਕਾਰੀ ਨਹੀਂ। ਵਾਈਟ ਹਾਊਸ ਨੇ ਕਿਹਾ ਵੀ ਇਸ ਗੱਲ ਦੇ ਵਿੱਚ ਕਿਸੇ ਤਰੀਕੇ ਦੀ ਸੱਚਾਈ ਨਹੀਂ, ਪਰ ਮੈਮੋ ਦੇ ਵਿੱਚ ਦੇਖਿਆ ਜਾਂਦਾ ਆ ਵੀ ਉਹਨਾਂ ਦੇ ਜਿਹੜੇ ਆਪਣੇ ਸਿਗਨੇਚਰ ਹੋਏ ਨੇ। ਵੱਖ-ਵੱਖ ਹੋਰ ਉਹਨਾਂ ਨੇ ਸਟਾਫ ਮੈਂਬਰਸ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਨੂੰ ਇਸ ਦੇ ਵਿੱਚ ਜਿਹੜਾ ਇਹ ਲਿਖਿਆ ਹੋਇਆ ਆ ਵੀ ਆਪਾਂ ਇੱਦਾਂ ਕਰਨ ਜਾ ਰਹੇ ਹਾਂ। ਸੋ ਇਸ ਤਰੀਕੇ ਦੀ ਕੋਈ ਕਾਰਵਾਈ ਹੋ ਸਕਦੀ ਆ। ਜ਼ਰੂਰੀ ਨਹੀਂ ਆ ਵੀ 1 ਲੱਖ ਹੋਵੇ, ਹੋ ਸਕਦਾ ਹੈ ਵੀ ਘੱਟ ਹੋਣ, ਹੋ ਸਕਦਾ ਵੱਧ ਹੋਵੇ, ਪਰ ਇਮੀਗ੍ਰੇਸ਼ਨ ਨੂੰ ਲੈ ਕੇ, ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਹੁਣ ਕੋਈ ਸਖਤ ਕਦਮ ਜਿਹੜਾ ਆ ਉਹ ਚੱਕਣ ਜਾ ਰਹੇ ਆ। ਇਹ ਜਿਹੜੀ ਚੀਜ਼ ਆ ਇਹ ਹੁਣ ਸਾਹਮਣੇ ਸਪਸ਼ਟ ਹੁੰਦੀ ਜਾ ਰਹੀ ਆ। ਤੇ ਨਾਲ ਹੀ ਆਪਾਂ ਹਰਜੋਤ ਜੀ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਦੱਸਣਾ ਚਾਹੁੰਦੇ ਆ, ਕਈ ਜਿਹੜੇ ਆ ਨਕਲੀ ਆਈਸ ਦੇ ਜਿਹੜੇ ਏਜੰਟਸ ਬਣ ਕੇ ਲੋਕਾਂ ਨੂੰ ਸਕੈਮ ਕਰਨਾ ਸ਼ੁਰੂ ਕੀਤਾ ਆ, ਉਹਨਾਂ ਤੋਂ ਵੀ ਬਚ ਕੇ ਰਹੋ। ਆਈਸ ਇਹੀ ਆ, ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਆ, ਇੱਕ ਡਿਫਰੈਂਟ ਪੁਲਿਸ ਆ ਜਿਹੜੀ ਸਿਰਫ ਤੇ ਸਿਰਫ ਇਮੀਗ੍ਰੇਸ਼ਨ ਦੇ ਉੱਤੇ ਨਜ਼ਰ ਰੱਖਦੀ ਆ।
ਉਹਨਾਂ ਦੇ ਲੋਕ ਜਿਹੜੇ ਨਕਲੀ ਏਜੰਟ ਬਣ ਕੇ ਤੁਹਾਡੇ ਪੈਸੇ ਜਿਹੜੇ ਆ ਉਹ ਹੜੱਪਣਾ ਚਾਹੁੰਦੇ ਨੇ। ਜਿੱਥੇ ਉਹ ਪੈਸੇ ਤੁਹਾਡੇ ਕੋਲ ਮੰਗਣ, ਇੱਥੋਂ ਇਹ ਪਤਾ ਲੱਗ ਜਾਂਦਾ ਵੀ ਉਹ ਨਕਲੀ ਨੇ। ਸੋ ਉਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ। ਕਈ ਵਾਰੀ ਲੀਗਲ ਇਮੀਗ੍ਰੈਂਟਸ ਨੂੰ ਵੀ ਉਹ ਡਰਾ ਕੇ ਇੱਦਾਂ ਪੈਸੇ ਲੈ ਜਾਂਦੇ ਨੇ। ਜੇ ਤੁਸੀਂ ਲੀਗਲ ਇਮੀਗ੍ਰੈਂਟ ਹੋ, ਤੁਹਾਨੂੰ ਡਰਨ ਦੀ ਇਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਜ਼ਰੂਰਤ ਨਹੀਂ ਹੈ। ਗ੍ਰੀਨ ਕਾਰਡ ਹੋਲਡਰ ਹੋ, ਵਰਕ ਪਰਮਿਟ 'ਤੇ ਹੋ, ਅਤੇ ਜੇ ਤੁਸੀਂ ਅਨਡਾਕੂਮੈਂਟਡ ਇਲੀਗਲ ਇਮੀਗ੍ਰੈਂਟ ਨਹੀਂ ਹੋ ਤਾਂ ਤੁਹਾਨੂੰ ਇਸ ਦੇ ਵਿੱਚ ਡਰਨ ਦੀ ਜਿਹੜੀ ਜ਼ਰੂਰਤ ਨਹੀਂ ਆ। ਅਤੇ ਵੱਧ ਤੋਂ ਵੱਧ ਇਸ ਮੈਸੇਜ ਨੂੰ ਤੁਸੀਂ ਜਿਹੜਾ ਅੱਗੇ ਤੋਂ ਅੱਗੇ ਜਿਹੜਾ ਜੀ ਸ਼ੇਅਰ ਕਰੋ। ਸੋ ਬਿਲਕੁਲ ਸਰੋਤਿਓ, ਇਸੇ ਤਰ੍ਹਾਂ ਸਾਡੇ ਨਾਲ ਪੰਜਾਬੀ ਰੇਡੀਓ USA ਨਾਲ ਜੁੜੇ ਰਹੋ, ਅਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਮੀਗ੍ਰੇਸ਼ਨ ਜਿਹੜੀ ਅਪਡੇਟ ਆ ਜਾਂ ਵਾਈਟ ਹਾਊਸ ਤੋਂ ਕਿਸੇ ਤਰ੍ਹਾਂ ਦੀ ਕੋਈ ਪ੍ਰੈਸ ਰਿਲੀਜ਼ ਆ ਰਹੀ ਆ, ਕਿਉਂਕਿ ਬਹੁਤ ਆਸ ਆ ਵੀ ਰਾਜਕਨਵੀਰ ਜੀ ਵੀ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਨਵਾਂ ਜਿਹੜਾ ਰੂਲ ਆ ਉਹ ਐਗਜ਼ੀਕਿਊਟਿਵ ਆਰਡਰ ਆ ਉਹ ਇਸ਼ੂ ਕਰਨ ਜਾ ਰਹੇ ਆ। ਬਿਲਕੁਲ, ਕਿਉਂਕਿ ਪਿਛਲੀ ਵਾਰੀ 2 ਵਾਰੀ ਜਿਹੜੀ ਆ ਵਾਈਟ ਹਾਊਸ ਨੂੰ ਹਾਰ ਹੋਈ ਸੀ ਲੋਅਰ ਕੋਰਟ ਦੇ ਵਿੱਚ ਤੇ 9th ਸਰਕਟ ਕੋਰਟ ਦੇ ਵਿੱਚ ਜੀ। ਸੋ ਇੱਦਾਂ ਹੀ ਤੁਸੀਂ ਅਪਡੇਟ ਦੇ ਲਈ ਸਾਡੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਜੁੜੇ ਰਹੋ। ਤੇ ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਸੁਰੱਖਿਅਤ ਰਹੋ ਜੀ। You're listening to Punjabi Radio USA, KOBO Yuba City 1450 AM, KIID Sacramento 1470 AM, KWRU Fresno 1300 AM। ਬਿਸਲਾ ਟਰੱਕਿੰਗ ਵਾਲਿਆਂ ਨੂੰ ਕੈਲੀਫੋਰਨੀਆ ਤੋਂ ਈਸਟ ਕੋਸਟ ਦੇ ਲੋਡ ਦੇ ਲਈ ਨਵੇਂ ਟੀਮ ਡਰਾਈਵਰਸ ਅਤੇ ਸੋਲੋ ਡਰਾਈਵਰਸ ਦੀ ਭਾਲ ਹੈ। ਜੇਕਰ ਤੁਸੀਂ ਟਰੱਕ ਡਰਾਈਵਿੰਗ ਦੀ ਜੌਬ ਲੱਭ ਰਹੇ ਹੋ ਤਾਂ